ਹਾਂਜੀ ਜੀ, ਵਿਸਾਖੀ ਦੀ ਤਕਰੀਬਾਤ ਦੇ ਵਿੱਚ ਨਨਕਾਣਾ ਸਾਹਿਬ 'ਚ ਸਾਡੇ ਨਾਲ ਚੜ੍ਹਦੇ ਪੰਜਾਬ ਵੱਲੋਂ ਪ੍ਰਾਹੁਣੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਅੰਮ੍ਰਿਤਸਰ ਤੋਂ ਆਏ ਨੇ। ਅਸੀਂ ਅੰਮ੍ਰਿਤਸਰ ਕਹਿੰਦੇ ਨੇ, ਅੰਮ੍ਰਿਤਸਰ ਨਹੀਂ ਕਹਿੰਦੇ। ਤੇ ਅੰਮ੍ਰਿਤਸਰ ਤੋਂ ਆਏ ਹੋਏ ਨੇ, ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਕਿਵੇਂ ਦਾ ਲੱਗ ਰਿਹਾ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਲਾਮ ਅਲੈਕੁਮ। ਵਾਲੇਕੁਮ ਸਲਾਮ, ਕੀ ਹਾਲ ਚਾਲ? ਜੀ ਠੀਕ ਠਾਕ, ਬਿਲਕੁਲ ਵਧੀਆ, ਚੜ੍ਹਦੀ ਕਲਾ। ਸਾਨੂੰ ਬੜਾ ਵਧੀਆ ਲੱਗਦਾ ਜਦੋਂ ਅਸੀਂ ਕਿਸੇ ਯੰਗਸਟਰ ਨੂੰ ਜਾਂ ਕਿਸੇ ਨੌਜਵਾਨ ਨੂੰ ਵੇਖਦੇ ਹੈਗੇ ਇਸ ਤਰ੍ਹਾਂ ਦੀ ਜਗ੍ਹਾ 'ਤੇ, ਕਿਉਂਕਿ ਸਾਡੇ ਜਿਹੜੇ ਵੀ ਯੰਗਸਟਰਸ ਹੈਗੇ ਨੇ ਉਹ ਜ਼ਿਆਦਾਤਰ ਜਿਹੜੇ ਹੈਗੇ ਨੇ ਉਹ ਕੁਝ ਐਸੀ ਐਕਟੀਵਿਟੀਜ਼ ਦੇ ਵਿੱਚ ਹੁੰਦੇ ਨੇ ਕਿ ਉਹ ਆਪਣੇ ਜਿਹੜਾ ਆਪਣਾ ਜੁੜਤ ਹੁੰਦੀ ਜਿਹਦੇ ਨਾਲ ਆਪਣੀਆਂ ਜਿੱਥੇ ਰੂਟਸ ਹੁੰਦੀਆਂ ਨੇ ਉਹਦੇ ਨਾਲ ਨਹੀਂ ਕਰਦੇ ਹੈਗੇ। ਬਾਕੀ ਤੁਸੀਂ ਬੜਾ ਅੱਛਾ ਲੱਗਾ ਸਾਨੂੰ, ਸਭ ਤੋਂ ਪਹਿਲਾਂ ਤੁਹਾਨੂੰ ਵੈਲਕਮ ਕਰਦੇ ਹਾਂ। ਦੂਸਰੀ ਗੱਲ ਜਿਹੜੀ ਪੁੱਛਣਾ ਚਾਹ ਰਿਹਾ ਇਹ ਕਿ ਤੁਸੀਂ ਪਹਿਲੀ ਵਾਰੀ ਆਏ ਹੋ। ਜੀ ਜੀ, ਪਹਿਲੀ ਵਾਰੀ ਆਇਆ ਜੀ। ਪਹਿਲੀ ਵਾਰੀ ਆ ਕੇ ਕਿਵੇਂ ਦਾ ਲੱਗਾ? ਮੈਂ ਨਾ ਕਿ ਤੁਸੀਂ ਪੁੱਛੋ ਕੱਖ ਨਾ, ਕੁਛ ਨਾ ਪੁੱਛੋ ਕਿ ਇੰਨੀ ਖੁਸ਼ੀ ਹੋ ਰਹੀ ਆ, ਇੰਨਾ ਪਿਆਰ ਮਿਲ ਰਿਹਾ ਜੀ। ਸਾਨੂੰ ਇੰਨਾ ਨਹੀਂ ਪਤਾ ਕਿ ਅਸੀਂ ਆਪਣੇ ਘਰ ਦੇ ਵਿੱਚ ਆ ਜਾਂ ਆਪਣੇ ਘਰੋਂ ਬਾਹਰ ਆਏ ਜਾਂ ਕਿਸੇ ਪਰਾਏ ਮੁਲਕ ਦੇ ਵਿੱਚ ਜਾਂ ਕਿਸੇ ਦੂਸਰੇ ਮੁਲਕ ਦੇ ਵਿੱਚ ਆਏ। ਸਾਨੂੰ ਨਹੀਂ ਕੁਝ ਫੀਲ ਹੋ ਰਿਹਾ, ਸਾਨੂੰ ਆਪਣੇ ਮੁਲਕ ਨਾਲੋਂ ਸਭ ਤੋਂ ਜ਼ਿਆਦਾ ਪਿਆਰ ਇੱਧਰ ਮਿਲ ਰਿਹਾ ਜੀ। ਅੰਮ੍ਰਿਤਸਰ ਵੱਲੋਂ ਕਿਹੜਾ ਇਲਾਕਾ ਹੈ ਆਪਣਾ? ਜੀ ਗਹਿਰੀ ਮੰਡੀ ਪਿੰਡ ਹੈ ਜੀ ਸਾਡਾ। ਜੰਡਿਆਲਾ ਗੁਰੂ ਸਾਡਾ ਨਾਲ ਏਰੀਆ ਜੀ, ਵੱਡਾ ਸ਼ਹਿਰ, ਤੇ ਡਿਸਟ੍ਰਿਕਟ ਸਾਡੀ ਅੰਮ੍ਰਿਤਸਰ ਹੈ। ਡਿਸਟ੍ਰਿਕਟ ਅੰਮ੍ਰਿਤਸਰ। ਤੇ ਜਿਹੜੇ ਤੁਹਾਡੇ ਵੱਡਕੇ ਨੇ ਉਹ ਇੱਥੋਂ ਪਾਕਿਸਤਾਨ 'ਚ ਤੁਹਾਨੂੰ ਪਤਾ ਹੈ ਕਿਹੜੀ ਜਗ੍ਹਾ ਤੋਂ ਗਏ ਸੀ? ਵੱਖ-ਵੱਖ ਥਾਵਾਂ ਤੋਂ ਗਏ ਆ, ਸਾਡੇ ਪਿੰਡ ਦੇ ਵਿੱਚੋਂ ਵੀ ਗਏ ਸੀ ਕੁਝ, ਸਾਡੇ ਮਤਲਬ ਕਿ ਸਾਡੇ ਗੁਆਂਢ ਦੇ ਵਿੱਚੋਂ ਵੀ। ਅੱਜ ਸਾਡੀ ਉਹਨਾਂ ਨਾਲ ਮੁਲਾਕਾਤ ਹੋਈ ਹੈ ਜੀ ਸਵੇਰ। 1947 ਦੀ ਵੰਡ ਤੋਂ ਬਾਅਦ ਅੱਜ ਪਹਿਲੀ ਵਾਰੀ ਉਹਨਾਂ ਨਾਲ ਮੁਲਾਕਾਤ ਹੋਈ ਹੈ। ਹਾਲਾਂਕਿ ਅਸੀਂ ਦੇਖਿਆ ਨਹੀਂ ਉਹਨਾਂ ਨੂੰ। ਅੱਛਾ, ਠੀਕ ਹੈ ਜੀ। ਸਾਡੇ ਜਨਮ ਤੋਂ ਮੇਰੇ ਦਾਦਾ ਜੀ ਦੇ ਲੈਵਲ ਦੇ ਨੇ ਉਹ, ਤੇ ਮੇਰੇ ਫਾਦਰ ਸਾਹਿਬ ਅੱਜ ਮਿਲੇ ਉਹਨਾਂ ਨੂੰ ਚਾਚਾ ਜੀ ਕਹਿ ਕੇ। ਇੰਨੀ ਖੁਸ਼ੀ ਹੋਈ ਹੈ ਜੀ, ਇੰਨਾ ਪਿਆਰ ਮਿਲਿਆ ਅੱਜ। ਇੰਨੇ ਉਹ ਆਪਣੇ ਗਿਫਟ ਲੈ ਕੇ ਆਏ ਸਾਨੂੰ, ਮਤਲਬ ਕਿ ਦੇਣ ਵਾਸਤੇ, ਮਤਲਬ ਕਿ ਬਹੁਤ ਜ਼ਿਆਦਾ ਕਿ ਹੱਦੋਂ ਵੱਧ ਇੰਨਾ ਖਰਚਾ ਕਰਕੇ ਗਏ ਨਾ ਉਹ। ਤੇ ਸਾਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਉਹਨਾਂ ਨੂੰ ਮਿਲ ਕੇ। ਸਾਨੂੰ ਉਹੀ ਆਪਣਾ ਪਿਆਰ ਜਿਹੜਾ ਨਾ ਬਚਪਨ ਵਾਲਾ ਉਹ ਚੇਤੇ ਆ ਗਿਆ ਸਾਨੂੰ। ਅੱਛਾ, ਜਦੋਂ ਇੱਕ ਬੰਦਾ ਕਿਸੇ ਪਰਾਏ ਦੇਸ਼ 'ਚ ਜਾਂਦਾ ਹੈਗਾ, ਕਿਸੇ ਪਰਾਏ ਮੁਲਕ 'ਚ ਜਾਂਦਾ ਹੈਗਾ, ਉਹਨੂੰ ਸਭ ਤੋਂ ਵੱਡਾ ਜਿਹੜਾ ਮਸਲਾ ਮਸਾਇਲ ਹੁੰਦਾ ਹੈ ਉਹ ਇਸੇ ਚੀਜ਼ ਦਾ ਹੁੰਦਾ ਹੈਗਾ ਕਿ ਯਾਰ ਸਾਡੀ ਜ਼ੁਬਾਨ ਵੱਖਰੀ ਹੈਗੀ, ਲੇਕਿਨ ਸਾਡੀ ਤਾਂ ਜ਼ੁਬਾਨ ਵੀ ਇੱਕ ਹੈਗੀ ਹੈ। ਤੇ ਇੱਥੇ ਆ ਕੇ ਤੁਹਾਨੂੰ ਜਿਹੜੀ ਸਭ ਤੋਂ ਵਧੀਆ ਸ਼ੈ ਲੱਗੀ ਕਿ ਯਾਰ ਇਹ ਚੀਜ਼ ਹੈਗੀ ਨਾ, ਇਹ ਸਾਡੇ ਪੰਜਾਬੀਆਂ ਦੀ ਵਧੀਆ ਸ਼ੈ ਹੈਗੀ ਹੈ, ਪਾਕਿਸਤਾਨ ਦੇ ਲੋਕਾਂ ਦੀ ਵਧੀਆ ਸ਼ੈ ਹੈ? ਪਾਕਿਸਤਾਨ ਜੀ ਵੇਖੋ, ਹੈ ਤੇ ਆਪਾਂ ਇੱਕ ਹੀ ਆ ਦੋਨੋਂ ਜਾਣੇ। ਠੀਕ ਹੈ। ਇਹ ਸਰਕਾਰਾਂ ਨੇ ਵੰਡ ਪਾਈ ਹੋਈ ਆ, ਭਾਸ਼ਾ ਵੀ ਆਪਣੀ ਇੱਕ ਹੀ ਹੈ, ਇੱਕ ਦੂਜੇ ਦੀਆਂ ਸ਼ਕਲਾਂ ਵੀ ਆਪਾਂ ਸੇਮ ਹੀ ਆਪਾਂ ਰਲਦੇ ਮਿਲਦੇ ਆ ਜੀ। ਪਰ ਜਦੋਂ ਆਪਾਂ ਦੂਜੇ ਮੁਲਕ ਦੇ ਵਿੱਚ ਆਪਣੇ ਇਸ ਮੁਲਕ ਦੇ ਵਿੱਚ ਆਏ ਆ ਨਾ ਜੀ, ਉਹ ਇੰਨਾ ਪਿਆਰ ਕਰਦੇ ਨੇ ਹਰ ਕੋਈ। ਅਸੀਂ ਟ੍ਰੇਨ ਦੇ ਵਿੱਚੋਂ ਆਏ ਸੀ ਨਾ, ਟ੍ਰੇਨ ਦੇ ਵਿੱਚੋਂ ਆਏ ਤਾਂ ਰਸਤੇ ਦੇ ਵਿੱਚ ਹਰ ਇੱਕ ਦੇ ਬਾਹਾਂ ਤਾਂ ਸੀ, ਹੱਥ ਤਾਂ ਸੀ। ਅੱਛਾ, ਬਸ ਟ੍ਰੇਨ ਥੋੜੀ ਸਲੋ ਹੁੰਦੀ ਸੀ, ਅਗਲੇ ਕਹਿੰਦੇ ਸੀ ਕਿ ਆ ਜਾਓ, ਉਤਰ ਆਓ, ਇੱਥੇ ਉਤਰ ਆਓ, ਸਾਡੇ ਘਰ ਉਤਰ ਆਓ, ਆਓ ਤੁਹਾਨੂੰ ਚਾਹ ਪਾਣੀ ਪਿਆਈਏ, ਇੱਥੇ ਰਹਿ ਪਓ, ਜਾਇਓ ਨਾ। ਇੰਨਾ ਪਿਆਰ ਦਿੱਤਾ ਸੀ ਉਹਨਾਂ ਨੇ ਰਸਤੇ ਦੇ ਵਿੱਚ। ਅਸੀਂ ਸਾਰੀਆਂ ਵੀਡੀਓ ਰਿਕਾਰਡਿੰਗ ਕੀਤੀਆਂ ਹੋਈਆਂ ਫੋਨ ਦੇ ਵਿੱਚ, ਜਾ ਕੇ ਦਿਖਾਵਾਂਗੇ ਉਹਨਾਂ ਨੂੰ, ਆਪਣੇ ਪਰਿਵਾਰ ਨੂੰ, ਆਪਣੀ ਫੈਮਿਲੀ ਨੂੰ, ਆਪਣੇ ਪਿੰਡ ਵਾਲਿਆਂ ਨੂੰ ਦਿਖਾਵਾਂਗੇ ਜਾ ਕੇ। ਇੰਨਾ ਪਿਆਰ ਸਾਨੂੰ ਉੱਥੇ ਮਿਲਿਆ ਜੀ, ਛੱਡ ਦੋ ਗੱਲ ਕਿ ਕੁਝ ਕਹਿ ਨਹੀਂ ਸਕਦੇ ਅਸੀਂ ਇਹਦੇ ਬਾਰੇ। ਜਦੋਂ ਆਉਣ ਲੱਗੇ ਸੀ ਉਦੋਂ ਕੀ ਲੋਕਾਂ ਦੀ ਸੋਚ ਸੀ, ਕਿ ਤੁਹਾਡੇ ਮਾਈਂਡ 'ਚ ਕੀ ਸੀ ਕਿ ਕਿਵੇਂ ਦਾ ਹੋਏਗਾ ਪਾਕਿਸਤਾਨ? ਉਵੇਂ ਤਾਂ ਨਿਕਲਿਆ ਕਿ ਉਹ ਤੋਂ ਮੁਖਤਲਿਫ? ਨਹੀਂ, ਬਹੁਤ ਜ਼ਿਆਦਾ ਵਧੀਆ, ਬਹੁਤ ਜ਼ਿਆਦਾ ਵਧੀਆ ਨਿਕਲਿਆ ਜੀ। ਜਿੱਦਾਂ ਦਾ ਸੋਚਿਆ, ਅੱਬਲ ਤਾਂ ਪਹਿਲੀ ਗੱਲ ਅਸੀਂ ਸੋਚਿਆ ਨਹੀਂ ਸੀ। ਅਸੀਂ ਆਪਣੇ ਜਹਿਨ ਦੇ ਵਿੱਚੋਂ ਹੀ ਨਿਕਾਲਤਾ ਸੀ ਕਿ ਅਸੀਂ ਸ਼ਾਇਦ ਸਾਡੇ ਦਰਸ਼ਨ ਦਿਦਾਰੇ ਨਹੀਂ ਹੋ ਸਕਣਗੇ। ਚਲੋ ਅਰਦਾਸਾਂ ਹੁੰਦੀਆਂ ਸੀ ਸਾਡੀਆਂ ਗੁਰਧਾਮਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ, ਕਿ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦਿਦਾਰ, ਸੇਵਾ ਸੰਭਾਲ ਦਾਨ ਖਾਲਸਾ ਜੀ ਨੂੰ ਬਖਸ਼ੋ। ਤੇ ਮੰਨ ਲਓ ਕਿ ਅਸੀਂ ਐਟ ਏ ਟਾਈਮ ਮੇਰਾ ਪ੍ਰੋਗਰਾਮ ਬਣਿਆ, ਮੇਰਾ ਐਟ ਏ ਟਾਈਮ ਇੱਕ ਦਿਨ ਰਹਿ ਗਿਆ ਸੀ ਪਾਸਪੋਰਟ ਜਮ੍ਹਾਂ ਦੇਣ ਵਾਸਤੇ, ਇੱਕ ਦਿਨ ਰਹਿ ਗਿਆ ਸੀ। ਉਸ ਦਿਨ ਮੇਰਾ ਪਾਸਪੋਰਟ ਦਿੱਤਾ ਤੇ ਮੈਂ ਐਟ ਏ ਟਾਈਮ ਹੀ ਆਇਆ। ਕਦੀ ਸੋਚਿਆ ਨਹੀਂ ਸੀ ਕਿ ਅਸੀਂ ਇੱਥੇ ਆਵਾਂਗੇ, ਪਰ ਜਦੋਂ ਆਏ ਆ ਜੀ, ਮੰਨ ਲਓ ਕਿ ਬਹੁਤ ਜ਼ਿਆਦਾ ਵਧੀਆ ਲੱਗਾ, ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਕੁਝ ਕਹਿ ਨਹੀਂ ਸਕਦੇ, ਇਹਦੀ ਹੱਦ ਹੀ ਨਹੀਂ ਹੈਗੀ ਕੋਈ। ਕਿਹੋ ਜਿਹੀਆਂ ਯਾਦਾਂ ਸਮੇਟ ਕੇ ਲੈ ਕੇ ਜਾਓਗੇ ਤੁਸੀਂ? ਤੁਹਾਡਾ ਪਿਆਰ ਹੈ ਜੀ, ਜੋ ਤੁਹਾਡੀ ਤੁਸੀਂ ਸਤਿਕਾਰ ਕਰ ਰਹੇ ਹੋ, ਇੱਜ਼ਤ ਮਾਣ ਕਰ ਰਹੇ ਹੋ, ਜੋ ਇੰਨਾ ਪ੍ਰੋਟੋਕੋਲ ਵੀ ਆਇਆ ਨਾ, ਸਭ ਰਿਕਾਰਡਿੰਗ ਹੈ ਸਾਡੇ ਕੈਮਰੇ ਦੇ ਵਿੱਚ। ਇੰਨਾ ਪ੍ਰੋਟੋਕੋਲ ਦਿੱਤਾ ਤੁਸੀਂ, ਇੰਨਾ ਪਿਆਰ ਦੇ ਰਹੇ ਹੋ, ਸਭ ਕੁਝ ਨਾਲ ਸਮੇਟ ਕੇ ਲੈ ਕੇ ਜਾਵਾਂਗੇ, ਕੋਸ਼ਿਸ਼ ਕਰਾਂਗੇ ਅੱਗੇ ਤੋਂ ਫੇਰ ਆਈਏ, ਇਦਾਂ ਹੀ ਮਿਲੀਏ ਆਪਾਂ। ਤੇ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹ ਜਿਹੜੇ ਬਾਰਡਰ ਆ ਇਹ ਖੋਲ੍ਹ ਦਿਓ, ਸਾਨੂੰ ਆਉਣ ਜਾਣ ਦਾ ਰਸਤਾ ਮਿਲੇ। ਤੁਸੀਂ ਵੀ ਸਾਡੇ ਮੁਲਕ ਆਓ, ਅਸੀਂ ਵੀ ਤੁਹਾਡੀ ਇੱਜ਼ਤ ਮਾਣ ਤੁਹਾਡਾ ਵੀ ਕਰੀਏ, ਅਸੀਂ ਵੀ ਤੁਹਾਨੂੰ ਵੀ ਘੁਮਾਈਏ ਫਿਰਾਈਏ, ਸਾਡਾ ਪੰਜਾਬ ਕਿੱਦਾਂ ਦਾ ਹੈ, ਸਾਡਾ ਇੰਡੀਆ ਕਿੱਦਾਂ ਦਾ। ਬਹੁਤ ਸ਼ੁਕਰੀਆ, ਬਹੁਤ ਵਧੀਆ ਲੱਗਾ ਤੁਹਾਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।